ਬੇਅਦਬੀ ਕਾਨੂੰਨ ਤੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ, ਪੰਥ ਦੀ ਸਲਾਹ ਤੋਂ ਬਿਨਾਂ ਨਾ ਹੋਵੇ ਕੋਈ ਫੈਸਲਾ। ਦਿੱਲੀ ਵਿਖੇ ਇੱਕ ਪ੍ਰਾਈਵੇਟ ਬੱਸ ਵਿੱਚ ਔਰਤ ਨਾਲ ਸਮੂਹਿਕ ਜਬਰ ਜਨਾਹ। ਭਾਰਤ ਪਾਕਿਸਤਾਨ ਟਕਰਾਅ ਬਣੇਗਾ ਹੁਣ ਪਾਕਿਸਤਾਨ ਦੇ ਪਾਠਕ੍ਰਮ ਦਾ ਹਿੱਸਾ। ਬੇਅਦਬੀ ਦੇ ਦੋਸ਼ੀ ਤੇ ਕੋਈ ਵੀ ਕਾਨੂੰਨ ਬਣਾਓ ਠੀਕ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਖਾਲਸਾ ਪੰਥ, ਇਹਦੀ ਨਿਯਮਾਵਲੀ, ਇਹਦੀ ਮਰਿਆਦਾ ਕੋਈ ਸਰਕਾਰ ਨਹੀਂ ਤੈਅ ਕਰ ਸਕਦੀ। ਬੇਅਦਬੀ ਕਾਨੂੰਨ ਨੂੰ ਲੈ ਕੇ ਇੱਕ ਵਾਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਗੱਲਬਾਤ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਬੇਅਦਬੀ ਰੋਕਣ ਲਈ ਕਾਨੂੰਨ ਬਣਾਉਣਾ ਚੰਗੀ ਗੱਲ ਹੈ, ਪਰ ਇਸ ਮਾਮਲੇ ਵਿੱਚ ਪੰਥ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ, ਗੁਰਬਾਣੀ ਅਤੇ ਧਾਰਮਿਕ ਗ੍ਰੰਥਾਂ ਨਾਲ ਜੁੜੇ ਮਸਲਿਆਂ ਤੇ ਕੋਈ ਵੀ ਫੈਸਲਾ ਇਕੱਲੇ ਨਹੀਂ ਕੀਤਾ ਜਾਣਾ ਚਾਹੀਦਾ। ਪੰਥਕ ਜਥੇਬੰਦੀਆਂ, ਵਿਦਵਾਨਾਂ ਅਤੇ ਸੰਗਤ ਦੀ ਰਾਏ ਨੂੰ ਲੈ ਕੇ ਹੀ ਅਗਲਾ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਇਹ ਵੀ ਕਿਹਾ ਕਿ ਬੇਅਦਬੀ ਦੇ ਵੱਧ ਰਹੇ ਮਾਮਲੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਗੰਭੀਰ ਵਿਸ਼ਾ ਹਨ ਅਤੇ ਇਸ ਤੇ ਸਿਆਸਤ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ। ਫਿਲਹਾਲ ਬੇਅਦਬੀ ਕਾਨੂੰਨ ਨੂੰ ਲੈ ਕੇ ਚਰਚਾਵਾਂ ਤੇਜ਼ ਹਨ ਅਤੇ ਜਥੇਦਾਰ ਗੜਗੱਜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਮੁੜ ਹਲਚਲ ਵੱਧਦੀ ਨਜ਼ਰ ਆ ਰਹੀ ਹੈ ਕਿ ਸਰਕਾਰ ਨੇ ਬੇਅਦਬੀ ਨੂੰ ਰੋਕਣ ਲਈ ਬਿੱਲ ਲਿਆਂਦਾ। ਅਸੀਂ ਸਾਰੇ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੈ ਭਈ ਜਿਹੜਾ ਬੇਅਦਬੀ ਕਰੇ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ। ਬੇਅਦਬੀ ਦੇ ਦੋਸ਼ੀ ਤੇ ਕੋਈ ਵੀ ਕਾਨੂੰਨ ਬਣਾਓ ਠੀਕ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਖਾਲਸਾ ਪੰਥ, ਇਹਦੀ ਨਿਯਮਾਵਲੀ, ਇਹਦੀ ਮਰਿਆਦਾ ਕੋਈ ਸਰਕਾਰ ਨਹੀਂ ਤੈਅ ਕਰ ਸਕਦੀ। ਇਹ ਕਾਨੂੰਨ ਵਿੱਚ ਪਤਾ ਕੀ ਹੋਇਆ, ਕਸਟੋਡੀਅਨ ਵਾਲੀ ਜਿਹੜੀ ਮੱਦ ਹੈ, ਗ੍ਰੰਥੀ ਸਿੰਘ ਜ਼ਿੰਮੇਵਾਰ ਆ, ਸਿੱਖ ਸੰਸਥਾਵਾਂ ਜ਼ਿੰਮੇਵਾਰ ਆ, ਜਿਹੜੇ ਘਰ 'ਚ ਅਖੰਡ ਪਾਠ ਸਾਹਿਬ ਹੋਣਾ ਉਹ ਜ਼ਿੰਮੇਵਾਰ ਆ। ਇਹ ਏਦਾਂ ਵਾ ਵੀ ਆਪਾਂ ਆਪਣੇ ਘਰੇ ਬੈਠੇ ਹੋਈਏ ਤੇ ਮੇਰੇ ਬਾਪੂ ਨੂੰ ਕੋਈ ਆਣ ਕੇ ਨੁਕਸਾਨ ਕਰ ਜੇ, ਉਹ ਨੁਕਸਾਨ ਕਰਕੇ ਭੱਜ ਜੇ, ਪਰ ਕਾਨੂੰਨ ਕਹਿੰਦਾ ਵੀ ਤੂੰ ਬਾਪੂ ਨੂੰ ਕਾਹਤੋਂ ਘਰ ਰੱਖ ਕੇ ਬੈਠਾ ਸੀ, 5 ਸਾਲ ਸਜ਼ਾ ਤੈਨੂੰ ਵੀ ਹੋ। ਦੁਨੀਆ ਦਾ ਪਹਿਲਾ ਕਾਨੂੰਨ ਲਿਆਂਦਾ ਪੰਜਾਬ ਸਰਕਾਰ ਨੇ, ਜਿਹਦੇ ਵਿੱਚ ਜਿਹੜਾ ਬੰਦਾ ਪੀੜਤ ਆ ਉਹ ਵੀ ਦੋਸ਼ੀ ਆ। ਫੜਨਾ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਹੈ ਜਿਨ੍ਹਾਂ ਨੇ 15 ਦੇ ਵਿੱਚ ਉੱਥੇ ਬੇਅਦਬੀ ਕੀਤੀ, ਪਰ ਜਾਂ ਹੁਣ ਕੋਈ ਕਰਦਾ ਹੈ, ਪਰ ਕਿਸੇ ਹਾਲਤ ਵਿੱਚ ਵੀ ਜਿਹੜੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਠ ਕਰਦੇ, ਉਹਨਾਂ ਨੂੰ ਕਿਤੇ ਵੀ ਕਿਸੇ ਕਾਨੂੰਨ ਦੇ ਵਿੱਚ ਨਹੀਂ ਬੰਨਿਆ ਜਾ ਸਕਦਾ। ਦੁਨੀਆ ਦਾ ਪਹਿਲਾ ਕਾਨੂੰਨ ਭਾਈ ਦੋਸ਼ੀ ਦੇ ਬਾਅਦ ਵਿੱਚ ਕੋਈ ਫੜਿਆ ਜਾਊ ਤੇ ਬਣਨਾ ਹੈ, ਪਰ ਜਿਹੜਾ ਪੀੜਤ ਆ ਉਹ ਪਹਿਲਾਂ ਹੀ ਦੋਸ਼ੀ। ਕਸਟੋਡੀਅਨ ਵਾਲੀ ਮੱਤ ਤੋਂ ਮੈਂ ਇਹ ਜ਼ਰੂਰ ਸਾਰਿਆਂ ਨੂੰ ਕਹਿਣਾ ਵੀ ਮੇਰੀਆਂ ਗੱਲਾਂ ਤੇ ਵੀ ਭਾਵੇਂ ਨਾ ਧਿਆਨ ਦਿਓ, ਪਰ ਕਾਨੂੰਨ ਪੜ੍ਹੋ। ਉਸ ਕਾਨੂੰਨ ਦੇ ਵਿੱਚ ਕੀ ਕੁਛ ਦਰਜ, ਕਿਤੇ ਇਹ ਸਾਡੀਆਂ ਸੰਸਥਾਵਾਂ ਨੂੰ ਕਬਜ਼ੇ ਵਿੱਚ ਕਰਨ ਦੀ ਭਾਵਨਾ ਤੇ ਨਹੀਂ, ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਦੁਨਿਆਵੀ ਕਾਨੂੰਨ ਦੇ ਵਿੱਚ ਬੰਨਣ ਦੀ ਭਾਵਨਾ ਤੇ ਨਹੀਂ, ਕਿਤੇ ਗੁਰੂ ਖਾਲਸਾ ਪੰਥ, ਜਿਵੇਂ ਸਿੰਘ ਸਾਹਿਬ ਹੋਣੀ ਦੱਸ ਰਹੇ ਸੀ, ਇਹ ਆਜ਼ਾਦ ਆ, ਇਹਦੇ ਉੱਤੇ ਇਹਦੀ ਮਰਿਆਦਾ ਸਰਕਾਰ ਤੈਅ ਕਰਨ ਦੀ ਭਾਵਨਾ ਤੇ ਨਹੀਂ ਰੱਖ ਕੇ ਬਹਿ ਗਈ। ਤੋ ਇਹਨਾਂ ਗੱਲਾਂ ਨੂੰ ਆਪਾਂ ਸਮਝ ਸੁਚੇਤ ਹੋਈਏ, ਸਿਆਣੇ ਹੋਈਏ। ਜੇ ਵਜ਼ੀਰ ਖਾਨ ਨੇ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਕੀਤੇ ਤੇ ਜੰਗ ਖਾਲਸੇ ਲੜੀ ਸੀ, ਸਿੱਖੀ ਦੇ ਵਿੱਚ ਸਿੰਘ ਸਾਹਿਬ ਬੈਠੇ ਆ, ਇਹ ਜ਼ਿਆਦਾ ਜਾਣ। ਸਿੱਖੀ ਦੇ ਵਿੱਚ ਹੈਗਾ ਵਾ ਆਤਮਾ ਗੁਰੂ ਗ੍ਰੰਥ ਵਿੱਚ, ਸਰੀਰ ਗੁਰੂ ਪੰਥ ਵਿੱਚ। ਆਤਮਾ ਸਰੀਰ ਕਰਕੇ ਤੇ ਸਰੀਰ ਆਤਮਾ ਕਰਕੇ। ਗੁਰੂ ਗ੍ਰੰਥ ਨਾਲੋਂ ਕਦੀ ਪੰਥ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਹੁਣੇ ਦੱਸ ਰਿਹਾ ਸੀ ਨਾ ਸਿੰਘ ਸਾਹਿਬ ਕਿ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਸੁਲਤਾਨੁਲ ਕੌਮ, ਜਦੋਂ ਵੱਡਾ ਘੱਲੂਘਾਰਾ ਹੋਇਆ ਤਾਂ ਵੱਡੇ ਘੱਲੂਘਾਰੇ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਹਾਦਤਾਂ
ਉਸ ਗੱਡੇ ਦੇ ਦਿਵਾਲੇ ਸੀ ਜਿਸ ਗੱਡੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਿਰਾਜਮਾਨ। ਤੋ ਸਰੀਰ ਆਤਮਾ ਦੇ ਦਿਵਾਲੇ ਹੈ। ਪਰ ਜਦੋਂ ਅਰਦਾਸ ਕੀਤੀ ਤੇ ਇੱਕ ਗੱਲ ਹੋਰ ਕਹੀ, ਨਾਥ ਜੀ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਪੰਥ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ। ਪੰਥ ਨੂੰ ਪਾਸੇ ਕਰਕੇ ਕੋਈ ਸਰਕਾਰ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਲਿਆ ਸਕਦੀ। ਇਹ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਹੈ। ਇਹ ਤੇ ਇਹ ਕਹਿੰਦੇ ਨੇ ਨਾ ਵੀ ਅਸੀਂ ਇਹਨਾਂ ਦੀ ਅਥਾਰਟੀ ਵਿੱਚ ਦਖਲ ਦਿੱਤਾ। ਅਸੀਂ ਨਹੀਂ ਦਿੱਤਾ, ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ 'ਚ ਦਖਲ ਦਿੱਤਾ ਕਿ ਮਰਿਆਦਾ ਅਸੀਂ ਤੈਅ ਕਰਾਂਗੇ। ਜਦੋਂ ਵੀ ਕੋਈ ਅਕਾਲ ਤਖਤ ਸਾਹਿਬ ਦੀ ਅਥਾਰਟੀ ਦੇ ਵਿੱਚ ਦਖਲ ਦੇਵੇਗਾ, ਅਕਾਲ ਤਖਤ ਸਾਹਿਬ ਇਹਨੂੰ ਕਦੀ ਬਰਦਾਸ਼ਤ ਨਹੀਂ ਕਰੇਗਾ। ਦਿੱਲੀ ਦੇ ਨਾਂਗਲੋਈ ਇਲਾਕੇ ਵਿੱਚ ਇੱਕ ਪ੍ਰਾਈਵੇਟ ਬੱਸ ਦੇ ਅੰਦਰ ਇੱਕ ਔਰਤ ਨਾਲ ਕਥਿਤ ਤੌਰ ਤੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਰਾਣੀ ਬਾਗ ਥਾਣੇ ਵਿੱਚ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। अपराध ਵਿੱਚ ਵਰਤੀ ਗਈ ਬੱਸ ਨੂੰ ਜ਼ਬਤ ਕਰ ਲਿਆ ਗਿਆ है। जैसे ही मामला पुलिस की संज्ञान में आया, पुलिस ने मामला को गंभीरता से लेते हुए विक्टिम को पुलिस असिस्टेंस तथा सहायता प्रोवाइड की। मामले में 2 नामजद आरोपियों को गिरफ्तार किया गया है। आरोपियों के खिलाफ कड़ी से कड़ी कार्रवाई की जा रही है और इसमें किसी को भी बख्शा नहीं जाएगा। ਇਸ ਸੰਬੰਧੀ ਪੁਲਿਸ ਸਟੇਸ਼ਨ ਰਾਣੀ ਬਾਗ ਵਿੱਚ BNS ਦੀਆਂ ਧਾਰਾਵਾਂ 64, 1, 70, 1 ਅਤੇ 3, 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਮੁਲਜ਼ਮ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਸੌਰਵ ਭਾਰਦਵਾਜ ਅਤੇ ਮਨੀਸ਼ ਸਿਸੋਦੀਆ, ਕਾਂਗਰਸੀ ਆਗੂ ਅਭਿਸ਼ੇਕ ਦੱਤ ਨੇ ਕਥਿਤ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਤੇ ਤਿੱਖਾ ਹਮਲਾ ਕੀਤਾ ਹੈ। ਸੌਰਵ ਭਾਰਦਵਾਜ ਨੇ ਸਵਾਲ ਚੁੱਕਿਆ ਕਿ ਦਿੱਲੀ ਪੁਲਿਸ ਨੇ ਕਥਿਤ ਤੌਰ ਤੇ 2 ਦਿਨਾਂ ਦੀ ਦੇਰੀ ਤੋਂ ਬਾਅਦ ਮੀਡੀਆ ਨੂੰ ਘਟਨਾ ਬਾਰੇ ਜਾਣਕਾਰੀ ਕਿਉਂ ਦਿੱਤੀ ਅਤੇ ਪੁੱਛਿਆ ਕਿ ਕੀ ਇਸ ਮਾਮਲੇ ਨੂੰ ਦਬਾਉਣ ਜਾਂ ਜਨਤਕ ਹੋਣ ਤੋਂ ਪਹਿਲਾਂ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਕਿਹਾ ਕਿ ਅੱਜ ਭਾਜਪਾ ਨੇ ਦਿੱਲੀ ਦੇ ਨਾਗਰਿਕਾਂ ਨੂੰ ਅਜਿਹੇ ਦਰਸ਼ਕਾਂ ਵਿੱਚ ਬਦਲ ਦਿੱਤਾ ਹੈ ਜਿਨ੍ਹਾਂ ਤੋਂ ਸਿਰਫ ਰੀਲਾਂ ਨੂੰ ਲਾਈਕ ਕਰਦੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। ਅਸੀਂ ਪੁਲਿਸ ਕਮਿਸ਼ਨਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ ਜਿੱਥੇ ਕੇਂਦਰੀ ਦਿੱਲੀ ਵਿੱਚ 2 ਘੰਟੇ ਤੱਕ ਬੱਸ ਘੁੰਮਦੀ ਰਹੀ ਜਦੋਂ ਕਿ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਸੜਕ ਤੇ ਸੁੱਟ ਦਿੱਤਾ ਗਿਆ। ਇਸ ਨੂੰ ਇੱਕ ਹੋਰ ਨਿਰਭਇਆ ਕਾਂਡ ਕਰਾਰ ਦਿੰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਔਰਤਾਂ ਸਕੂਲਾਂ ਵਿੱਚ ਸੁਰੱਖਿਅਤ ਨਹੀਂ ਹਨ, ਬੱਸਾਂ ਵਿੱਚ ਸੁਰੱਖਿਅਤ ਨਹੀਂ ਹਨ ਅਤੇ ਉਹਨਾਂ ਦਿੱਲੀ ਵਿੱਚ ਭਾਜਪਾ ਸਰਕਾਰ ਤੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ ਹੋਣ ਦਾ ਦੋਸ਼ ਲਗਾਇਆ। ਕਾਂਗਰਸੀ ਆਗੂ ਅਭਿਸ਼ੇਕ ਦੱਤ ਨੇ ਕਿਹਾ ਕਿ ਮੈਟਰੋ ਸ਼ਹਿਰਾਂ ਵਿੱਚੋਂ ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਸਭ ਤੋਂ ਵੱਧ ਦਰਜ ਹੁੰਦੇ ਹਨ। ਉਹਨਾਂ ਨੇ ਦਿੱਲੀ ਪੁਲਿਸ ਵਿੱਚ ਵੱਡੇ ਸੁਧਾਰਾਂ ਦੀ ਮੰਗ ਕੀਤੀ ਅਤੇ ਅਧਿਕਾਰੀਆਂ ਨੂੰ VVIP ਤੈਨਾਤੀ ਘਟਾ ਕੇ ਜ਼ਮੀਨੀ ਪੱਧਰ ਦੀ ਪੁਲਿਸਿੰਗ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਹੈ। ਪੰਜਾਬ ਸੂਬੇ ਦੀ ਸਰਕਾਰ ਨੇ ਕਿਹਾ ਕਿ ਦੇਸ਼ ਭਗਤੀ ਅਤੇ ਭਾਰਤ ਨਾਲ ਹੋਏ 4 ਦਿਨਾਂ ਟਕਰਾਅ ਨਾਲ ਸੰਬੰਧਿਤ ਵਿਸ਼ਿਆਂ ਨੂੰ ਵਿਦਿਅਕ ਪਾਠਕ੍ਰਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਪੰਜਾਬ ਦੀ ਸੂਚਨਾ ਮੰਤਰੀ ਅਜ਼ਮਾ ਬੁਖਾਰੀ ਨੇ ਇਹ ਵੀ ਕਿਹਾ ਕਿ ਪੰਜਾਬ ਫਿਲਮ ਫੰਡ ਰਾਹੀਂ ਮਈ ਦੇ ਟਕਰਾਅ ਤੇ ਕੇਂਦਰਿਤ ਫਿਲਮਾਂ ਦਾ ਨਿਰਮਾਣ ਕੀਤਾ ਜਾਵੇਗਾ। ਬੁਖਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ 4 ਦਿਨਾਂ ਭਾਰਤ-ਪਾਕਿਸਤਾਨ ਜੰਗ ਬਾਰੇ ਵਿਸ਼ੇਸ਼ ਸਮੱਗਰੀ ਕੌਮੀ ਪਾਠਕ੍ਰਮ ਵਿੱਚ ਸ਼ਾਮਿਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਨਵੀਂ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਜਿਸ ਵਿੱਚ 26 ਲੋਕ ਜ਼ਿਆਦਾਤਰ ਸੈਲਾਨੀ ਮਾਰੇ ਗਏ ਸਨ, ਉਸ ਦੇ ਜਵਾਬ ਵਿੱਚ ਭਾਰਤ ਨੇ ਪਿਛਲੇ ਸਾਲ 7 ਮਈ ਨੂੰ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ 9 ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਗਏ ਸਨ, ਜਿਸ ਵਿੱਚ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ ਸਨ। ਇਸ ਕਾਰਵਾਈ ਤੋਂ ਬਾਅਦ ਤਣਾਅ ਤੇਜ਼ੀ ਨਾਲ ਵੱਧ ਗਿਆ ਸੀ ਅਤੇ ਪਾਕਿਸਤਾਨ ਨੇ ਜਵਾਬੀ ਹਮਲੇ ਕੀਤੇ ਸਨ। ਦੋਵਾਂ ਪਾਸਿਆਂ ਦੇ ਫੌਜੀ ਅਧਿਕਾਰੀਆਂ ਵਿਚਕਾਰ ਹੌਟਲਾਈਨ ਤੇ ਹੋਈ ਗੱਲਬਾਤ ਤੋਂ ਬਾਅਦ 10 ਮਈ ਨੂੰ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਹਿਮਤੀ ਨਾਲ ਇਹ ਟਕਰਾਅ ਖਤਮ ਹੋਇਆ ਸੀ। ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ MSP ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ, ਪਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਵਾਧੇ ਨੂੰ ਬਹੁਤ ਹੀ ਘੱਟ ਕਰਾਰ ਦਿੱਤਾ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖੇਤੀ ਨਾਲ ਜੁੜੇ ਖਰਚੇ ਲਗਾਤਾਰ ਵਧ ਰਹੇ ਹਨ। ਡੀਜ਼ਲ, ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਰੇਟਾਂ ਵਿੱਚ ਹੋਏ ਵਾਧੇ ਦੇ ਮੁਕਾਬਲੇ MSP ਵਿੱਚ ਕੀਤਾ ਗਿਆ ਇਜ਼ਾਫਾ ਕਿਸਾਨਾਂ ਲਈ ਰਾਹਤ ਵਾਲਾ ਨਹੀਂ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਅਸਲੀ ਮੁੱਲ ਨਹੀਂ ਮਿਲ ਰਿਹਾ ਅਤੇ ਸਰਕਾਰ ਨੂੰ ਸਵਾਮੀਨਾਥਨ ਰਿਪੋਰਟ ਮੁਤਾਬਕ MSP ਦੇਣੀ ਚਾਹੀਦੀ ਹੈ। ਬੰਦੇਰ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਸਿਰਫ ਕਾਗਜ਼ਾਂ ਤੱਕ ਸੀਮਿਤ ਹਨ, ਜਦਕਿ ਜ਼ਮੀਨੀ ਹਕੀਕਤ ਵਿੱਚ ਕਿਸਾਨ ਅਜੇ ਵੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਐਲਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ ਅਤੇ MSP ਨੂੰ ਲੈ ਕੇ ਮੁੜ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਰਵਣ ਸਿੰਘ ਪੰਧੇਰ, ਕੱਲ ਸੌਣੇ ਦੀਆਂ 14 ਫਸਲਾਂ ਵਿੱਚ ਵਾਧਾ ਕੀਤਾ ਗਿਆ। ਜਿਹੜਾ ਝੋਨੇ ਦਾ ਰੇਟ ਸੀਗਾ ਉਹਦੇ ਚ 72 ਰੁਪਇਆ ਵਾਧਾ ਕੀਤਾ ਗਿਆ। ਔਰ ਜਿਵੇਂ ਕੇਂਦਰ ਦੀ ਮੋਦੀ ਸਰਕਾਰ, ਉਹਦੇ ਕੇਂਦਰੀ ਮੰਤਰੀ ਔਰ ਉਹਨਾਂ ਨਾਲ ਜੁੜੇ ਹੋਏ ਟੀਵੀ ਚੈਨਲ ਜਿਹਨੂੰ ਗੋਦੀ ਮੀਡੀਆ ਕਰਦੇ, ਜਿਵੇਂ ਵਾਹ ਕੀਤੀ ਜਾ ਰਹੀ ਆ ਵੀ ਬਹੁਤ ਵੱਡਾ ਰੇਟਾਂ ਵਿੱਚ ਵਾਧਾ ਕੀਤਾ ਗਿਆ ਵਾ, ਪਰ ਅਸਲ ਸਚਾਈ ਕੀ ਹੈਗੀ ਆ ਇਹ ਸੁਣਨ ਵਾਲੀ ਗੱਲ ਆ। ਦਵਿੰਦਰ ਸ਼ਰਮਾ ਦੇ ਆਂਕਲਨ ਅਨੁਸਾਰ 1970 ਵਿੱਚ ਕਣਕ ਦਾ ਰੇਟ 76 ਰੁਪਏ ਸੀਗਾ, ਝੋਨਾ ਉਦੋਂ ਵੀ ਥੱਲੇ, ਔਰ ਇਹ 2015 ਤੱਕ ਕਹਿੰਦਾ ਵੀ 19 ਗੁਣਾ ਰੇਟ ਵਧੇ ਆ। ਜੇ ਅਸੀਂ ਹੁਣ ਤੱਕ ਲਾ ਲਈਏ ਉਹ 76 ਨੂੰ ਜੇ 34 ਜਾਂ 35 ਨਾਲ ਗੁਣਾ ਕਰ ਦਈਏ ਤਾਂ ਇਹ 2585 ਰੁਪਏ ਬਣ ਜਾਣਗੇ। ਯਾਨੀ ਪਿਛਲੇ 56 ਸਾਲਾਂ 'ਚ ਮੋਦੀ ਜੀ ਸਾਡੇ 35 ਗੁਣਾ ਰੇਟ ਵਧੇ ਨੇ। ਜੇ ਦੂਜੀ ਭਾਸ਼ਾ ਵਿੱਚ ਸਮਝਣਾ ਹੋਵੇ, ਜੇ ਇੱਕ ਫੌਜੀ ਦੀ ਤਨਖਾਹ 100 ਰੁਪਇਆ ਹੀ 1970 'ਚ, ਜੇ ਉਹਨੂੰ 3500 ਰੁਪਇਆ ਦਿੱਤਾ ਜਾਵੇ ਤੇ ਉਹਨੇ ਜਾ ਕੇ ਬਾਰਡਰ ਤੇ ਨੌਕਰੀ ਨਹੀਂ ਕਰਨੀ। ਉਸ ਵੇਲੇ ਇੱਕ ਅਧਿਆਪਕ ਦੀ 90 ਰੁਪਏ ਤਨਖਾਹ ਸੀ। ਅੱਜ ਉਹ ਅਧਿਆਪਕ ਸਰਕਾਰੀ ਜਿਹੜਾ ਵਾ ਉਹ 75,000 ਰੁਪਇਆ, ਲੱਖ ਰੁਪਇਆ ਤਨਖਾਹ ਲੈਂਦਾ। ਪ੍ਰਾਈਵੇਟ ਅਧਿਆਪਕ ਵੀ ਜਿਹੜਾ ਵਾ ਉਹ 10 ਤੋਂ 20,000 ਤੱਕ ਤਨਖਾਹ ਲੈ ਰਹੇ ਨੇ। ਤੇ ਸਾਡੇ ਜਿਹੜੇ ਖਰਚੇ ਨੇ ਉਹ ਬਹੁਤ ਜ਼ਿਆਦਾ ਵਧੇ ਨੇ। ਡੀਜ਼ਲ ਦਾ ਰੇਟ ਹੀ 1000 ਗੁਣਾ ਵਾਧਾ ਹੋਇਆ, ਖਾਦਾਂ ਦੇ ਰੇਟ ਵਿੱਚ 1000 ਗੁਣਾ ਵਾਧਾ ਹੋਇਆ, ਦਵਾਈਆਂ ਦੇ ਰੇਟਾਂ ਵਿੱਚ 1000 ਗੁਣਾ ਵਾਧਾ, ਬੀਜਾਂ ਦੇ ਰੇਟਾਂ ਵਿੱਚ, ਖੇਤੀ ਮਸ਼ੀਨਰੀ ਦੇ ਵਿੱਚ ਰੇਟਾਂ ਵਿੱਚ ਵਾਧਾ ਹੋਇਆ। ਐਤਕੀ ਸਾਲ ਹੀ ਮੋਦੀ ਜੀ ਜਿਹੜੇ ਸਾਡੇ ਖਾਦਾਂ ਦੇ, ਦਵਾਈਆਂ ਦੇ, ਬੀਜ ਦੇ, ਖੇਤੀ ਮਸ਼ੀਨਰੀ ਦੇ, ਔਰ ਹੁਣ ਡੀਜ਼ਲ ਤੁਹਾਂ ਫੇਰ ਵਧਾਉਣਾ ਵਾ। ਔਰ ਪਿਛਲੇ 6 ਮਹੀਨਿਆਂ 'ਚ ਜਿੰਨਾ ਤੁਸੀਂ 3% ਝੋਨੇ ਦੇ ਰੇਟ ਵਿੱਚ ਵਾਧਾ ਕੀਤਾ, ਉਹਦੇ ਨਾਲੋਂ ਕਈ ਗੁਣਾ ਸਾਡੀ ਲਾਗਤ ਖਰਚਾ ਵੱਧ ਗਿਆ। ਔਰ ਝੋਨੇ ਤੋਂ ਇਲਾਵਾ ਜਿਹੜੀਆਂ ਬਾਕੀ ਫਸਲਾਂ ਦਾ MSP ਦਾ ਐਲਾਨ ਕੀਤਾ ਵਾ, ਉਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ। ਨਾ ਇੱਥੇ ਮਾਂ, ਮੂੰਗੀ, ਮੱਕੀ ਜਾਂ ਹੋਰ ਫਸਲਾਂ, ਤੇਲ ਬੀਜ ਤੇ ਦਾਲਾਂ, ਇਹ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ਤੇ ਆ। ਮਰਜ਼ੀ ਆ ਸਾਨੂੰ ਧੇਲਾ ਦੇ ਦੇਣ, ਮਰਜ਼ੀ ਆ ਨਾ ਦੇ ਦੇਣ, ਕਿਉਂਕਿ ਉਹ ਮੰਡੀ ਵਿੱਚ MSP ਤੇ ਖਰੀਦਦੇ ਨਹੀਂ ਹੈਗੇ। ਔਰ ਭਾਜਪਾ ਦੇ ਪ੍ਰਵਕਤਾ ਖਾਸ ਕਰਕੇ ਪੰਜਾਬ ਵਾਲੇ ਟੀਵੀ ਚੈਨਲਾਂ ਤੇ ਗਾਲਾਂ ਕੱਢਣਗੇ ਵੀ ਤੁਹਾਡੇ ਨਾਲ ਜਿਹੜੀ 7 ਦੌਰ ਦੀ ਗੱਲਬਾਤ ਹੋਈ ਸੀ ਉਹ 'ਚ ਅਸੀਂ ਨਬਾਰਡ ਰਾਹੀਂ ਫਸਲ ਦੀ ਖਰੀਦ ਕਰਨਾ ਚਾਹੁੰਦੇ ਸੀ। ਆਹ ਜਿਹੜਾ ਝੋਨਾ, ਕਣਕ ਤੇ ਗੰਨੇ ਦੀ ਖਰੀਦ ਪੰਜਾਬ ਅੰਦਰ ਹੁੰਦੀ ਆ, ਇਹ ਨਬਾਰਡ ਰਾਹੀਂ ਹੁੰਦੀ ਆ। ਉਹ ਕੁਝ ਸ਼ਰਮ ਕਰ ਲਓ। ਸੋ ਇਸ ਕਰਕੇ ਅਸੀਂ ਦੁਨੀਆ ਨੂੰ ਕਹਿਣਾ ਚਾਹੁੰਦੇ ਆ ਵੀ ਪੰਜਾਬ ਤੇ ਦੇਸ਼ ਦਾ ਕਿਸਾਨ ਕਰਜ਼ਈ ਆ, ਔਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਿਹਾ, ਔਰ ਨਗੂਨਾ ਜਿਹਾ ਵਾਅਦਾ ਕਰਕੇ ਵਾਹੀ ਲੁੱਟਦੇ ਆ। ਜਿਹੜੀ ਕੌਮਾਂਤਰੀ ਪੱਧਰ ਦੀ ਏਜੰਸੀ ਆ OECD, ਉਹਦੀ ਰਿਪੋਰਟ ਆ ਵੀ ਪਿਛਲੇ ਲੰਮੇ ਚਿਰ ਤੋਂ 2017 ਤੱਕ ਦੇਸ਼ ਦੇ ਕਿਸਾਨਾਂ ਨੂੰ 45 ਲੱਖ ਕਰੋੜ ਰੁਪਏ ਦਾ ਫਸਲਾਂ ਦੇ ਚੰਗੇ ਭਾਅ ਮਿਲਣ ਕਰਕੇ ਘਾਟਾ ਪੈ ਗਿਆ। ਦੂਜਾ, ਕੇਂਦਰੀ ਮੰਤਰੀ ਝੂਠ ਬੋਲਦੇ ਨੇ ਦੇਸ਼ ਦੇ ਸਾਹਮਣੇ, ਕਹਿੰਦੇ ਅਸੀਂ C250 ਦੇ ਅਨੁਸਾਰ ਫਸਲਾਂ ਦੇ ਭਾਅ ਵਧਾਏ ਆ, ਜਦ ਕਿ C250 ਡਾਕਟਰ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਵਾ। ਉਹਦੇ ਮੁਤਾਬਕ ਸਾਰੇ ਖਰਚੇ ਵਿੱਚੇ ਜ਼ਮੀਨ ਦਾ ਠੇਕਾ ਜੋੜ ਕੇ ਉਹਦੇ ਵਿੱਚ 50% ਮੁਨਾਫਾ ਦਿੱਤਾ ਜਾਵੇ। ਜਿਹੜਾ ਇਹਨਾਂ ਨੇ ਵਾਅਦਾ ਕੀਤਾ ਵਾ A+2 FL ਦੇ ਹਿਸਾਬ ਨਾਲ ਵਾਅਦਾ ਕੀਤਾ, ਜਿਹਦੇ ਵਿੱਚ ਸਾਰੇ ਖਰਚੇ ਨਹੀਂ ਜੋੜੇ ਜਾਂਦੇ, ਸਿਰਫ ਚਾਲੂ ਖਰਚੇ ਜੋੜੇ ਜਾਂਦੇ ਨੇ। ਤਾਂ ਇਸ ਤਰੀਕੇ ਨਾਲ ਦੇਸ਼ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਹਾਂ ਠੀਕ ਹੈ ਪ੍ਰਧਾਨ ਮੰਤਰੀ ਜੀ, ਤੁਹਾਡਾ ਦੇਸ਼ ਦੇ ਕਿਸਾਨਾਂ ਪ੍ਰਤੀ ਦਵੈਸ਼ ਆ, ਤੁਸੀਂ ਸਾਨੂੰ ਆਪਣਾ ਬਣਦਾ MSP ਲੀਗਲ ਗਰੰਟੀ ਕਾਨੂੰਨ ਦਾ ਹੱਕ ਨਹੀਂ ਦੇਣਾ ਚਾਹੁੰਦੇ। ਠੀਕ ਆ, ਤੁਸੀਂ ਇਲੈਕਸ਼ਨਾਂ ਜਿੱਤ ਲੀਆਂ ਔਰ ਹੁਣ ਤੁਸੀਂ ਤੇਲ ਦੀਆਂ ਕੀਮਤਾਂ ਆਉਣ ਵਾਲੇ ਸਮੇਂ 'ਚ ਵਧਾਓਗੇ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਅੱਜ ਜਿਹੜਾ SSP ਪਟਿਆਲਾ ਵਾ ਉੱਥੇ ਦਫ਼ਤਰ ਦੇ ਸਾਹਮਣੇ ਧਰਨਾ ਲਾਊਗਾ। ਕਿਉਂ ਭਲਾ? ਸਾਡੇ ਕਿਸਾਨ ਜਿਹੜੇ ਗ੍ਰਿਫਤਾਰ ਕੀਤੇ ਸੀ ਉਹ ਤਾਂ ਰਿਹਾ ਕਰ ਦਿੱਤੇ ਗਏ। ਜਿਹੜਾ ਕਿਸਾਨ ਜਿਹੜਾ ਮੱਖਣ ਸਿੰਘ
ਦੌਣ ਕਲਾਂ ਜਿਹੜਾ ਨੌਜਵਾਨ ਸੀ ਉਹਨੂੰ ਹਵਾਲਾ 'ਚ ਖੜ ਲੱਗਿਆ, ਉਹਦੇ ਸਿਰ ਤੋਂ ਪਰਨਾ ਲਾਇਆ ਗਿਆ, ਉਹਦੇ ਕੱਪੜੇ ਲਵਾਏ ਗਏ। ਇਹ ਵੀ ਕਿਹਾ ਗਿਆ ਕਸ਼ਾਰਾ ਲਾ ਦੇ, ਤੇਰਾ ਜਿਹੜਾ ਨਾਲਾ ਵਾ ਨਾ ਕਸ਼ਾਰੇ ਦਾ ਉਹ ਸਾਡੇ ਲਈ ਦਿੱਕਤ ਖੜੀ ਕਰਦਾ। ਔਰ ਉਹਨੂੰ ਸਾਰੀ ਰਾਤ ਭੁੱਖਾ ਰੱਖਿਆ ਗਿਆ। ਜਦੋਂ ਅਦਾਲਤ 'ਚ ਪੇਸ਼ ਕਰਨ ਲੱਗੇ ਫਿਰ ਰੋਟੀ ਦਿੱਤੀ ਗਈ। ਉਹਨੂੰ ਗੈਰ ਮਨੁੱਖੀ ਵਰਤਾਰਾ ਉਹਦੇ ਨਾਲ ਵਰਤਾਇਆ ਗਿਆ। ਔਰ ਜਿਵੇਂ ਪੱਤਰਕਾਰ ਸਾਡਾ ਵੀਰ ਜਿਹੜਾ ਮਨਵਿੰਦਰ ਸਿੰਘ ਸੀਗਾ, ਜਿਵੇਂ ਉਹਦੇ ਕੈਮਰੇ ਖੋਏ ਆ, ਜਿਵੇਂ ਉਹਨੂੰ ਜਲੀਲ ਕੀਤਾ ਵਾ, ਇਹਦੇ ਨਾਲ ਜਿਹੜਾ ਸ਼ੰਭੂ ਖਨੌਰੀ ਤੇ ਟਰੈਕਟਰ ਟਰਾਲੀ ਚੋਰੀ ਹੋਈਆਂ, ਜਿਹੜੀ ਅਸੀਂ ਉਹ ਟਰਾਲੀਆਂ ਲੱਭ ਕੇ ਦਿੱਤੀਆਂ, ਉਹਦੀ ਜਾਂਚ ਅੱਗੇ ਨਹੀਂ ਵਧੀ ਹੈਗੀ। ਇਹਨਾਂ ਸਾਰਿਆਂ ਦਾ ਇਨਸਾਫ ਲੈਣ ਲਈ ਅੱਜ ਪਟਿਆਲੇ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਇੱਕ ਦਿਨ ਦਾ ਧਰਨਾ ਲਾਊਗਾ। ਨਹੀਂ ਮੰਨੇ ਤਾਂ ਇਹ ਤੋਂ ਗਾਹਾਂ ਜਾ ਕੇ ਵੱਡੇ ਐਲਾਨ ਕੀਤੇ ਜਾਣਗੇ। ਕਿ ਜੋ ਝੋਨੇ ਤੇ ਮੱਕੀ ਤੇ ਮੂੰਗ ਤੇ ਸੂਰਜਮੁਖੀਆ ਦਾ ਰੇਟ ਵਧਾਏ ਆ, ਬਿਲਕੁਲ ਨਗੂਣੇ ਵਧਾਏ ਆ। ਅਸੀਂ ਜਿਵੇਂ ਝੋਨੇ ਦਾ 72 ਰੁਪਏ ਰੇਟ ਵਧਾਇਆ, ਅਸੀਂ ਉਹਦਾ ਬਿਲਕੁਲ ਇਸ ਗੱਲੋਂ ਖਾਰਜ ਕਰਦੇ ਆ, ਰੱਦ ਕਰਦੇ ਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਲੰਘੇ ਦਿਨ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫਸਲ ਦੇ MSP ਵਿੱਚ 72 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੇਬਰ ਦੀ ਦਿਹਾੜੀ, ਡੀਜ਼ਲ ਰੇਟ, ਸਪਰੇਅ ਦੇ ਭਾਅ ਅਸਮਾਨ ਨੂੰ ਛੂ ਰਹੇ ਹਨ, ਪਰ ਸਰਕਾਰ ਨੇ ਝੋਨੇ ਦੀ ਫਸਲ ਤੇ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਿਸਾਨ ਦਾ ਸਰਕਾਰ ਪ੍ਰਤੀ ਭਰੋਸਾ ਬਿਲਕੁਲ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 12-13 ਫਸਲਾਂ ਤੇ ਹੋਰ MSP ਦਾ ਵਾਧਾ ਕੀਤਾ ਹੈ। ਉਹ ਵਾਧਾ ਅੱਜ ਤੱਕ ਗਰਾਊਂਡ ਲੈਵਲ ਤੇ ਕਦੇ ਵੀ ਦਿਖਾਈ ਨਹੀਂ ਦਿੱਤਾ, ਕਿਉਂਕਿ ਪੰਜਾਬ ਦਾ ਕਿਸਾਨ ਜੋ ਵੀ ਕਪਾਹ, ਨਰਮਾ, ਦਾਲਾਂ ਵਗੈਰਾ ਦੀ ਪੈਦਾਵਾਰ ਕਰਦਾ ਹੈ, ਉਹਨਾਂ ਫਸਲਾਂ ਨੂੰ MSP ਤੇ ਨਹੀਂ ਖਰੀਦਿਆ ਜਾਂਦਾ, ਸਗੋਂ ਦੇਸ਼ ਦੇ ਖਾਸ ਕਰ ਪੰਜਾਬ ਦੇ ਕਿਸਾਨਾਂ ਦੀ ਵਪਾਰੀ ਵਰਗ ਵੱਲੋਂ ਖੁੱਲੀ ਤੇ ਵੱਡੀ ਲੁੱਟ ਕੀਤੀ ਜਾਂਦੀ ਹੈ। ਲੱਖੋਵਾਲ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫਸਲ ਦੇ ਨਾਲ ਲੱਗਦੀਆਂ 12-13 ਫਸਲਾਂ ਤੇ ਦਿੱਤੀ ਗਈ MSP ਦੇ ਵਾਧੇ ਨੂੰ ਮੁੜ ਤੋਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਘੱਟੋ-ਘੱਟ 1000 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਜਾਵੇ ਅਤੇ ਸਰਕਾਰ ਹੋਰ ਫਸਲਾਂ ਜਿਨ੍ਹਾਂ ਤੇ MSP ਦੇ ਰਹੀ ਹੈ, ਉਹਨਾਂ ਫਸਲਾਂ ਨੂੰ ਸਹੀ ਤਰੀਕੇ ਖਰੀਦਣ ਦਾ ਆਪਣੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਆਰਡਰ ਜਾਰੀ ਕਰੇ ਤਾਂ ਜੋ ਕਿਸਾਨ ਆਪਣੇ ਪੈਰਾਂ ਸਿਰ ਹੋ ਸਕਣ। ਇਸ ਦੇ ਨਾਲ ਹੀ ਕਿਸਾਨ ਆਪਣੇ ਬੱਚਿਆਂ ਦਾ ਜੀਵਨ ਤੇ ਸਮਾਜ ਵਿੱਚ ਵਧੀਆ ਜ਼ਿੰਦਗੀ ਬਤੀਤ ਕਰ ਸਕਣ। ਮੈਂ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ। ਅੱਜ ਜਿਹੜੀ ਇਹ ਹੰਗਾਮੀ ਮੀਟਿੰਗ ਅਸੀਂ ਸੱਦੀ ਗਈ ਹੈ, ਇੱਕ ਇਹਦੇ 'ਚ ਜੋ ਕੱਲ ਕੇਂਦਰ ਸਰਕਾਰ ਨੇ ਸਾਡੀਆਂ ਸੌਣੀ ਦੀਆਂ ਫਸਲਾਂ ਦੇ ਭਾਅ ਵਧਾਏ ਆ, ਉਹਦੇ ਸੰਬੰਧ ਦੇ ਵਿੱਚ ਅਸੀਂ ਜਾਣਕਾਰੀ ਦੇਣੀ ਆਪਦੇ ਸਾਥੀਆਂ ਨਾਲ ਸਾਂਝੀ ਕੀਤੀ ਹੈ। ਵੀ ਜੋ ਝੋਨੇ ਤੇ ਮੱਕੀ ਤੇ ਮੂੰਗ ਤੇ ਸੂਰਜਮੁਖੀਆ ਦਾ ਰੇਟ ਵਧਾਏ ਆ, ਬਿਲਕੁਲ ਨਗੂਣੇ ਵਧਾਏ ਆ। ਅਸੀਂ ਜਿਵੇਂ ਝੋਨੇ ਦਾ 72 ਰੁਪਏ ਰੇਟ ਵਧਾਇਆ, ਅਸੀਂ ਉਹਦਾ ਬਿਲਕੁਲ ਇਸ ਗੱਲੋਂ ਖਾਰਜ ਕਰਦੇ ਆ, ਰੱਦ ਕਰਦੇ ਆ। ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਤੀਜੇ ਪੜਾਅ ਦਾ ਐਲਾਨ ਕਰ ਦਿੱਤਾ ਹੈ। ਇਸ ਪੜਾਅ ਵਿੱਚ 16 ਰਾਜ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਿਲ ਹੋਣਗੇ। ਚੋਣ ਕਮਿਸ਼ਨ ਦੇ ਅਨੁਸਾਰ ਤੀਜੇ ਪੜਾਅ ਵਿੱਚ ਓਡੀਸ਼ਾ, ਮਿਜ਼ੋਰਮ, ਸਿੱਕਮ, ਮਨੀਪੁਰ, ਦਮਨ ਅਤੇ ਦਿਊ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਤੇਲੰਗਾਨਾ, ਪੰਜਾਬ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਦਿੱਲੀ, ਨਾਗਾਲੈਂਡ ਅਤੇ ਤ੍ਰਿਪੁਰਾ ਸ਼ਾਮਿਲ ਹੋਣਗੇ। ਦੱਸ ਦਈਏ ਕਿ SIR ਦਾ ਤੀਜਾ ਪੜਾਅ ਪੂਰਾ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲਦਾਖ ਨੂੰ ਛੱਡ ਕੇ ਪੂਰਾ ਦੇਸ਼ ਕਵਰ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ SIR ਇਹਨਾਂ ਤਿੰਨਾਂ ਖੇਤਰਾਂ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਪੂਰਾ ਕੀਤਾ ਜਾਵੇਗਾ। ਚੋਣ ਕਮਿਸ਼ਨ ਦੇ ਅਨੁਸਾਰ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲਦਾਖ ਵਿੱਚ SIR ਦੀ ਸਮਾਂ ਸਾਰਣੀ ਬਾਅਦ ਵਿੱਚ ਤੈਅ ਕੀਤੀ ਜਾਵੇਗੀ, ਜਿਸ ਵਿੱਚ ਬਰਫ਼ ਨਾਲ ਢਕੇ ਖੇਤਰਾਂ ਵਿੱਚ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। SIR ਦੇ ਤੀਜੇ ਪੜਾਅ ਦੌਰਾਨ 3.94 ਲੱਖ ਤੋਂ ਵੱਧ ਬੂਥ ਲੈਵਲ ਅਫਸਰ 36.73 ਕਰੋੜ ਵੋਟਰਾਂ ਤੱਕ ਘਰ-ਘਰ ਜਾ ਕੇ ਸੰਪਰਕ ਕਰਨਗੇ। SIR ਦੇ ਪਹਿਲੇ ਦੋ ਪੜਾਵਾਂ ਵਿੱਚ 13 ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕੀਤਾ ਗਿਆ ਸੀ, ਜੋ ਲਗਭਗ 59 ਕਰੋੜ ਵੋਟਰਾਂ ਦੀ ਨੁਮਾਇੰਦਗੀ ਕਰਦੇ ਸਨ। 6.3 ਲੱਖ ਤੋਂ ਵੱਧ ਬੂਥ ਲੈਵਲ ਅਫਸਰ, ਚੋਣ ਕਮਿਸ਼ਨ ਦੇ ਜ਼ਮੀਨੀ ਸਟਾਫ ਪੂਰੀ ਪ੍ਰਕਿਰਿਆ ਵਿੱਚ ਸ਼ਾਮਿਲ ਸਨ। ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਕੀਤੇ ਗਏ ਹੋਰ 9.2 ਲੱਖ BLA ਵੀ ਵੱਖ-ਵੱਖ ਪੜਾਵਾਂ ਵਿੱਚ ਸ਼ਾਮਿਲ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੀਜਿੰਗ ਵਿੱਚ ਉੱਚ ਪੱਧਰੀ ਗੱਲਬਾਤ ਸ਼ੁਰੂ ਕਰਦਿਆਂ ਚੀਨ ਨਾਲ ਸਬੰਧਾਂ ਬਾਰੇ ਆਸ਼ਾਵਾਦ ਪ੍ਰਗਟਾਇਆ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਣ ਵਾਲੇ ਹਨ। 2017 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਚੀਨ ਦੀ ਇਹ ਪਹਿਲੀ ਯਾਤਰਾ ਹੈ। ਟਰੰਪ ਆਰਥਿਕ ਲਾਭ ਚਾਹੁੰਦੇ ਹਨ ਅਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਵੀ ਏਜੰਡੇ ਤੇ ਹੈ। ਅੱਜ ਬੀਜਿੰਗ ਦੇ ਗ੍ਰੇਟ ਹਾਲ ਆਫ ਦ ਪੀਪਲ ਵਿੱਚ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਜਿਨਪਿੰਗ ਨਾਲ ਹੋਣ ਵਾਲੀ ਗੱਲਬਾਤ ਵਿੱਚ ਉਹਨਾਂ ਦੇ ਨਾਜ਼ੁਕ ਵਪਾਰਕ ਸਮਝੌਤੇ, ਈਰਾਨ ਜੰਗ ਅਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਮੁੱਦੇ ਸ਼ਾਮਲ ਰਹੇ।
ਮੱਧ-ਪੂਰਬ ਵਿੱਚ ਉਲਝਣ ਕਾਰਨ ਆਪਣੀ ਘਟਦੀ ਲੋਕਪ੍ਰਿਯਤਾ ਦੇ ਵਿਚਕਾਰ ਟਰੰਪ ਦੀ ਚੀਨ ਦੀ ਇਹ ਬਹੁ ਉਡੀਕੀ ਜਾਣ ਵਾਲੀ ਯਾਤਰਾ, ਜੋ ਕਿ 2017 ਤੋਂ ਬਾਅਦ ਅਮਰੀਕਾ ਦੇ ਮੁੱਖ ਰਣਨੀਤਿਕ ਵਿਰੋਧੀ ਦੇਸ਼ ਦੀ ਉਹਨਾਂ ਦੀ ਪਹਿਲੀ ਫੇਰੀ ਹੈ, ਬੇहद ਮਹੱਤਵਪੂਰਨ ਹੋ ਗਈ ਹੈ। ਉਹਨਾਂ ਦੇ ਨਾਲ ਇਸ ਯਾਤਰਾ ਤੇ ਐਲਨ ਮਸਕ ਅਤੇ ਐਨਵੀਡੀਆ ਦੇ CEO ਜੇਨਸਨ ਹੁਆਂਗ ਸਮੇਤ ਕਈ ਦਿੱਗਜ CEO ਵੀ ਸ਼ਾਮਿਲ ਹਨ। ਟਰੰਪ ਨੇ ਕਿਹਾ ਕਿ ਸ਼ੀ ਨੂੰ ਉਹਨਾਂ ਦੀ ਪਹਿਲੀ ਬੇਨਤੀ ਚੀਨ ਨੂੰ ਅਮਰੀਕੀ ਉਦਯੋਗ ਲਈ ਖੋਲ੍ਹਣ ਦੀ ਹੋਵੇਗੀ। ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦੇ ਸੀਨੀਅਰ ਸਲਾਹਕਾਰ ਅਲੀ ਵਾਈਨ ਅਨੁਸਾਰ ਟਰੰਪ ਦੀ ਪਿਛਲੀ ਫੇਰੀ ਦੇ ਮੁਕਾਬਲੇ ਹੁਣ ਸ਼ਕਤੀ ਦਾ ਸੰਤੁਲਨ ਬਦਲ ਗਿਆ। ਵਾਈਟ ਹਾਊਸ ਦੇ ਅਨੁਸਾਰ ਨੇਤਾਵਾਂ ਕੋਲ ਗੱਲਬਾਤ ਲਈ ਕਾਫੀ ਸਮਾਂ ਹੋਵੇਗਾ, ਜਿਸ ਵਿੱਚ ਅੱਜ ਸਟੇਟ ਬੈਂਕੁਏਟ ਅਤੇ ਕੱਲ੍ਹ ਨੂੰ ਇਕੱਠੇ ਦੁਪਹਿਰ ਦਾ ਖਾਣਾ ਸ਼ਾਮਿਲ ਹੈ।